राणा साहब ए मेरा शिगिरदा है जी। ठीक है जी। मेरे माई बाप ने ओके ਇਹਨੇ ਆਪੇ ਹੀ ਸਾਰਾ ਕੁਝ ਕਹਿਤਾ। डन। ਭਾਵੇਂ ਉਹਨਾਂ ਨੇ ਵੈੜੀ ਕੀਤੀ ਤੇ ठीक है। ਬੈੜਾ ਮੈਂ ਇਸੇ ਦਫ਼ਤਰ 'ਚ 3 ਦਿਨ ਇਕੱਲਾ ਸੀ। ਠੀਕ ਭਾਵੇਂ ਉਹਨਾਂ ਦਾ ਇੱਕ ਮੈਸੇਜ ਕਿਸੇ ਕਿਸਮ ਦਾ ਔਰ ਇੱਕ ਵੀ ਬੋਟੀ ਜਾਂ ਕੋਈ ਪੱਕ ਕੇ ਜਾਂ ਕੱਚਾ ਅੱਜ 5-6 ਦਿਨ ਹੋ ਗਏ ਇਹਨਾਂ ਨੂੰ 4-5 ਦਿਨ ਅੱਜ ਤੱਕ ਨਹੀਂ ਆਈ। ਇਹਦੀਆਂ ਕੋਈ ਦਲੀਲਾਂ ਸੁਣ ਲੈਣਾ ਤੁਹਾਡੀ ਸਮਝ ਆਉਂਦੀਆਂ ਨੇ ਦਲੀਲਾਂ ਬਸ ਇਹ ਨਜ਼ਰ ਫੈਸਲਾ ਕਰ ਦੇ। ਅੱਛਾ ਹੁਣ ਉਸਤਾਦ ਜੀ ਇੱਥੇ ਇਕੱਲੇ ਦਫ਼ਤਰ 'ਚ ਮੇਰਾ ਆਣਾ ਬਣਦਾ ਸੀ। ਤੁਸੀਂ ਵੀ 3 ਦਿਨ ਨਾ ਕੋਈ ਮੈਸੇਜ ਨਾ ਕਾਲ ਨਾ ਗੋਸ਼ਤ। नहीं अपने मैसेज ते गलबात हाँ proper- लेकिन गोश्त नहीं यार पता की गोश्त गोश्त ना रहा। ਅੱਛਾ ਜਿੰਨੇ ਮੇਰੇ ਦੋਸਤ ਅਹਬਾਬ ਨੇ ਹਾਂ। ਮੈਂ ਸਾਰਿਆਂ ਨੂੰ ਦਾਨਿਸਤਾ ਤੌਰ ਤੇ ਨਾ ਇਸ ਪਾਸੇ ਦਾ ਮੈਸੇਜ ਕੀਤਾ। ਅੱਗੇ ਹਾਲਾਤ ਬਹੁਤ ਖਰਾਬ ਨੇ, ਕੋਲੇਸਟ੍ਰੋਲ ਲੋਕਾਂ ਦੇ ਧੱਕੇ ਨਾਲ जी ਇਹ ਹੈ ਕਿ आजाद ਤੁਸੀਂ- रामे ਤੁਸੀਂ ਐਮਰਜੈਂਸੀ ਚ ਇਹ ਜਿਹੜਾ ਅੱਛਾ ਇਹ ਪਹਿਲੇ ਆ ਗੱਲ ਮੁਕੰਮਲ ਕਰ ਲਈ। ਆ ਜਿਹੜਾ ਆਦਮੀ ਹੈ ਨਾ ਇਹਦੀ ਤੇ ਤੁਹਾਡੀ ਇੱਕ ਜਗ੍ਹਾ ਮਿੱਟੀ ਗੁੰਨੀ ਗਈ ਸੀ, ਉਹਦੇ ਚੋਂ ਬਾਅਦ ਚ ਇੰਜ ਹੱਥ ਲਾ ਕੇ ਤਾਂ 2 ਪੇੜੇ ਕਰਕੇ ਆ ਸਜਾਦ ਬਣ ਗਿਆ, ਆ ਫੈਸਲ ਰਾਮ ਬਣ ਗਿਆ। ਉਹ ਯਾਰ ਇਹ ਤੁਸੀਂ ਕਿ ਰਾਣਾ ਯਾਰ ਜਿੰਦਾਬਾਦ, ਰਾਣਾ ਯਾਰ ਜਿੰਦਾਬਾਦ, ਰਾਣਾ ਯਾਰ ਜਿੰਦਾਬਾਦ। अच्छा आया किधर से तू? ਰਾਣਾ ਸਾਹਿਬ ਹੁਣ ਸੁਣੋ ਉਸਤਾਦ ਜੀ ਵੀ ਸ਼ਿਕਾਇਤ ਰਾਣਾ ਸਾਹਿਬ ਜਦੋਂ ਅੱਲਾ ਜਾਣ ਦਾ ਦਿਲ ਕਰਦਾ ਉਹ ਮੇਰੇ ਮਾਸੂਮ ਭਰਾ ਮੇਰਾ ਮਾਸੂਮ ਭਰਾ ਬਿਸਤੀ ਕਰਕੇ ਲਾ ਪਾ ਕੇ ਹੱਥ 'ਚ ਬਣਾ ਦਿੰਦਾ ਕਸਮ ਜਿਵੇਂ ਦੀ ਕੱਕ ਲਈ ਖਾਣ ਪੀਣ ਦੇ ਨਾਲ ਹੀ ਬੰਦਾ ਸਿੰਦਾ ਸਿਰਫ ਖਾਣ ਪੀਣੇ ਕਰਦੇ ਰਹੀਏ ਚਾਪਾ ਪਿੱਡੀ ਗੋਸ਼ਤ। अच्छा भाजी हाँ, तो खोल के रखो। नहीं भाजी वो ਤੁਹਾਡੀ ਸਾਰੀ ਗੱਲ ਠੀਕ ਹੈ ਲੇਕਿन ਆ ਜਿਹੜੇ 3 ਦਿਨ ਦੀ ਗੱਲ ਉਹਦਾ ਕੋਈ ਫੈਸਲਾ ਸੀ। ਤੁਸੀਂ ਮੇਰਾ ਫੋਨ ਅਟੈਂਡ ਨਹੀਂ ਕੀਤਾ ਤੇ ਮੈਂ ਰਾਮੇ ਸਾਹਿਬ ਨੂੰ ਈਦ ਵਾਲੀ ਸ਼ਾਮ ਨੂੰ ਕਾਲ ਕੀਤੀ। ਸ਼ਾਮ ਨੂੰ ਕਾਲ ਕੀਤੀ। ਮੈਂ ਕਿਹਾ ਜੀ ਤੁਸੀਂ ਸਜਾਦ ਸਾਹਿਬ ਵੱਲ ਗਏ, ਉਹਨਾਂ ਨੇ ਕਿਹਾ ਕਿ ਭਾਈਜਾਨ ਕੈਮਰੇ ਤੇ ਤੁਸੀਂ ਦੇਖਿਆ ਉਹਨਾਂ ਦਾ ਵਜ਼ਨ ਕਿੰਨਾ ਵੱਧ ਰਿਹਾ। ਮੈਂ ਬਹਾਨੇ ਨਾਲ ਹੀ ਉਹਨਾਂ ਨੂੰ ਫੋਨ ਨਹੀਂ ਕਰ ਰਿਹਾ ਕਿ ਉਹ ਮੈਂ ਉਹਨਾਂ ਨੂੰ ਗੋਸ਼ਤ ਪਾਉਣਾ ਪੈ ਜਾਣਾ ਤੇ ਉਹਨਾਂ ਦੀ ਤਬੀਅਤ ਦਾ ਮਸਲਾ ਹੈ। ਮੈਂ ਤੇ ਇਸ ਗੱਲ ਦਾ ਗਵਾਹ ਹਾਂ। ਕੀ ਦੂਰ ਤੁਹਾਡੀ ਮੇਰੀ ਗੱਲ ਹੋਈ 6:30 ਪਹਿਲਾਂ ਹੀ ਮੈਨੂੰ ਇਹ ਦੱਸ ਦਿੰਦਾ। 6:30 ਗੱਲ ਹੋਈ ਫਿਰ 9 ਵਜੇ ਨਾਲ ਫਰੀਦ ਨੂੰ ਕਾਨਫਰੰਸ ਲਾ ਕੇ ਮੈਂ ਫਿਰ ਕਿਹਾ ਮੈਂ ਕਿਹਾ ਨਹੀਂ ਇਹ ਤੁਸੀਂ ਕਦੀ ਗਲਤੀ ਵੀ ਨਾ ਕਰਿਓ ਕਾਲ ਕਰਨ ਵਾਲੀ। ਤਾਜ ਜੀ ਨੇ ਗੋਸ਼ਤ ਦਾ ਕਹਿ ਦੇਣਾ ਵਾ ਤਾਂ ਤੁਹਾਨੂੰ ਖਵਾਉਣਾ ਪੈ ਜਾਣਾ ਵਾ। ਉਹ ਹੁਣ ਇਹ ਹੈ ਕਿ ਦਾਲ ਸਬਜ਼ੀਆਂ ਇਹੀ ਅੱਛੀਆਂ ਨੇ। ਸਬਜ਼ੀਆਂ ਖਾਓ ਜੀ 50 ਰੁਪਏ ਪਿੰਡੀ ਹੋ ਗਈ ਇਹ ਖਾਓ। ਔਰ ਨਾਲੇ ਭਾਈ ਤੁਸੀਂ ਈਦ ਵਾਲੇ ਦਿਨਾਂ 'ਚ ਐਮਰਜੈਂਸੀ ਜਾ ਕੇ ਦੇਖੋ, ਜਿਹੜਾ 45 ਤੋਂ 50 ਸਾਲ ਦਾ ਬੰਦਾ ਹੈ ਨਾ ਜਿਹਨੇ ਸਵੇਰ ਦੁਪਹਿਰ ਸ਼ਾਮ ਖਾਧੀ ਹੈ, ਉਹਨੂੰ ਜਾ ਕੇ ਜਿਹੜੇ ਤੁਸੀਂ ਪੁੱਛਣਾ ਨਾ ਉਹ ਢਿੱਡ ਜਿਹਾ ਕੱਢ ਕੇ ਮੁੰਡਾ ਇਧਰੋਂ ਘੁੱਟਣ ਡਿਆ ਹੁੰਦਾ ਤੇ ਇੰਜ ਕਰਕੇ ਲੱਤਾਂ ਕਰਕੇ ਲੰਮਾ ਪਿਆ ਉੱਥੇ ਇੱਥੇ ਢਿੱਡ ਠੀਕ ਹੋ ਗਿਆ ਬੈਠਾ। ਉਹਨੂੰ ਜਰਾ ਕੇ ਜਿਹੜੇ ਤੁਸੀਂ ਪੁੱਛਣਾ ਨਾ ਭਾਜੀ ਹੋਇਆ ਕੀ 2 ਹੀ ਬੋਟੀਆਂ